ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 9 ਜਨਵਰੀ ਹੈ। 9 ਜਨਵਰੀ 1765 ਦਿੱਲੀ ਦੇ ਨੇੜੇ ਭਰਤਪੁਰ ਰਿਆਸਤ ਰਾਜਸਥਾਨ ਦਾ ਰਾਜਾ ਸੂਰਜਮਲ ਸੀ। ਉਸ ਨੇ ਇੱਕ ਨਿੱਕੀ ਜਿਹੀ ਰਿਆਸਤ ਤੋਂ ਸ਼ੁਰੂ ਕਰਕੇ ਆਗਰਾ ਤੇ ਮੌਜੂਦਾ ਹਰਿਆਣਾ ਜਿੱਤ ਲਿਆ ਸੀ। ਉਸ ਵਕਤ ਦਿੱਲੀ ਦੇ ਵਿੱਚ ਭਾਵੇਂ ਮੁਗਲ ਬਾਦਸ਼ਾਹ ਦਾ ਰਾਜ ਸੀ, ਪਰ ਅਸਲ ਦੇ ਵਿੱਚ ਰੋਹਿਲਾ ਜਰਨੈਲ ਨਜੀਬੁਦੌਲਾ ਦੀ ਹੀ ਹਕੂਮਤ ਸੀ। ਸੂਰਜਮਲ ਤੇ ਨਜੀਬੁਦੌਲਾ ਵਿਚਕਾਰ ਅਕਸਰ ਟੱਕਰ ਚੱਲਦੀ ਰਹਿੰਦੀ ਸੀ। 25 ਦਸੰਬਰ 1763 ਦੇ ਦਿਨ ਸੈਯਦ ਮੁਹੰਮਦ ਖਾਨ ਬਲੋਚੀ ਦੀਆਂ ਫੌਜਾਂ ਨੇ ਚਲਾਕੀ ਦੇ ਨਾਲ ਰਾਜੇ ਸੂਰਜਮਲ ਨੂੰ ਘੇਰ ਲਿਆ ਅਤੇ ਕਤਲ ਕਰਕੇ ਉਸ ਦਾ ਸਿਰ ਅਤੇ ਹੱਥ ਵੱਢ ਕੇ ਨਜੀਬੁਦੌਲਾ ਨੂੰ ਪੇਸ਼ ਕੀਤੇ। ਜਦ ਇਹ ਖਬਰ ਸੂਰਜਮਲ ਦੇ ਪੁੱਤਰ ਜਵਾਹਰ ਸਿੰਘ ਨੂੰ ਮਿਲੀ ਤਾਂ ਉਸ ਨੇ ਇਸ ਦਾ ਬਦਲਾ ਲੈਣ ਦੀ ਸਹੁੰ ਖਾਧੀ ਅਤੇ ਮਰਹਟਿਆਂ ਅਤੇ ਸਿੱਖਾਂ ਦੇ ਨਾਲ ਰਾਬਤਾ ਕੀਤਾ। ਸਿੱਖ ਨਜੀਬੁਦੌਲਾ ਨੂੰ ਪਹਿਲਾਂ ਵੀ ਕਈ ਵਾਰ ਟੱਕਰ ਦੇ ਚੁੱਕੇ ਸਨ, ਇਸ ਕਰਕੇ ਉਹ ਜਵਾਹਰ ਸਿੰਘ ਦੀ ਮਦਦ ਵਾਸਤੇ ਤਿਆਰ ਹੋ ਕੇ 9 ਜਨਵਰੀ 1765 ਦੇ ਦਿਨ ਸਿੱਖ ਫੌਜਾਂ ਦਿੱਲੀ ਦੇ ਵਿੱਚ ਦਾਖਲ ਹੋ ਗਈਆਂ। ਭਾਵੇਂ ਨਜੀਬੁਦੌਲਾ ਕੋਲ ਕਾਫੀ ਫੌਜ ਸੀ, ਪਰ ਉਸ ਨੇ ਸਿੱਖਾਂ ਦੇ ਨਾਲ ਟੱਕਰ ਲੈਣ ਦੀ ਬਜਾਏ ਆਪਣੇ ਆਪ ਨੂੰ ਕਿਲੇ ਦੇ ਅੰਦਰ ਬੰਦ ਕਰ ਲਿਆ। ਦੂਜੇ ਪਾਸੇ ਨਜੀਬੁਦੌਲਾ ਨੇ ਜਵਾਹਰ ਸਿੰਘ ਜਾਟ ਰਾਜੇ ਦੇ ਨਾਲ ਸਿੱਧਾ ਸਮਝੌਤਾ ਕਰ ਲਿਆ। ਉਂਝ ਇਸ ਮਗਰੋਂ ਸਤੰਬਰ 1765 ਤੋਂ ਮਈ 1766 ਦੇ ਵਿਚਕਾਰ ਨਜੀਬੁਦੌਲਾ ਨੇ ਸਿੱਖਾਂ ਤੇ ਕਈ ਵਾਰ ਹਮਲਾ ਕੀਤਾ, ਪਰ ਤਕਰੀਬਨ ਹਰ ਵਾਰ ਉਸ ਨੇ ਬੁਰੀ ਤਰ੍ਹਾਂ ਮਾਰ ਖਾਧੀ ਅਤੇ ਹਰ ਵਾਰ ਉਸ ਨੇ ਆਪਣਾ ਜ਼ਬਰਦਸਤ ਨੁਕਸਾਨ ਕਰਵਾਇਆ ਸੀ। 9 ਜਨਵਰੀ 1960 ਮਾਸਟਰ ਮੋਤਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਬਾਨੀਆਂ ਦੇ ਵਿੱਚੋਂ ਇੱਕ ਸਨ। ਬੱਬਰ ਅਕਾਲੀ ਲਹਿਰ ਦਾ ਮੁੱਢ ਬਣਨ ਵਾਲੇ ਵੀ ਮਾਸਟਰ ਮੋਤਾ ਸਿੰਘ ਹੀ ਸਨ। ਆਪ ਨੇ ਕਈ ਸਾਲ ਅੰਗਰੇਜ਼ਾਂ ਦੀ ਜੇਲ੍ਹ ਦੇ ਵਿੱਚ ਬਿਤਾਏ ਸਨ। 1947 ਤੋਂ ਮਗਰੋਂ ਉਹ ਕਾਂਗਰਸ ਦੇ ਨਾਲ ਮਿਲਵਰਤਨ ਕਰਦੇ ਰਹੇ ਸਨ ਅਤੇ 1952 ਦੇ ਵਿੱਚ MLA ਵੀ ਚੁਣੇ ਗਏ, ਪਰ ਉਹਨਾਂ ਦੀ ਕਾਂਗਰਸ ਦੇ ਨਾਲ ਨਿਭੀ ਨਹੀਂ। ਉਹ ਕਿਸਾਨ ਸਭਾ ਦੇ ਆਗੂ ਬਣ ਗਏ। 1959 ਦੇ ਅਖੀਰ ਦੇ ਵਿੱਚ ਉਹ ਬਿਮਾਰ ਪੈ ਗਏ ਅਤੇ 9 ਜਨਵਰੀ 1960 ਦੇ ਦਿਨ ਉਹ ਚੜ੍ਹਾਈ ਕਰ ਗਏ। ਏਸ਼ੀਆਈ ਖੇਡਾਂ ਦੇ ਦੌਰਾਨ ਜਿਨ੍ਹਾਂ ਸਿੱਖਾਂ ਦੇ ਨਾਲ ਜ਼ਿਆਦਤੀ ਅਤੇ ਗੁੰਡਾਗਰਦੀ ਹੋਈ ਸੀ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਫੌਜੀ ਅਫਸਰ ਵੀ ਸਨ। ਇਹਨਾਂ ਦੇ ਵਿੱਚੋਂ ਬਹੁਤ ਪਹਿਲਾਂ ਸਰਕਾਰ ਨਵਾਜ਼ੀ ਜਾਂ ਕਾਂਗਰਸੀ ਸਨ। ਜਦੋਂ ਉਹਨਾਂ ਨੂੰ ਖੁਦ ਨੂੰ ਸੇਕ ਲੱਗਿਆ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਇਸ ਦੇਸ਼ ਦੇ ਵਿੱਚ ਗੁਲਾਮ ਨੇ। ਇਹ ਸੋਚ ਕੇ ਉਹਨਾਂ ਪੰਥ ਦੇ ਵੱਲ ਮੁੜਨ ਦਾ ਫੈਸਲਾ ਕੀਤਾ। ਇਹਨਾਂ ਦੇ ਵਿੱਚੋਂ ਕੁਝ 17 ਨਵੰਬਰ 1982 ਨੂੰ ਮੇਜਰ ਜਨਰਲ ਮਹਿੰਦਰ ਸਿੰਘ ਅਤੇ ਗੁਰਬਖਸ਼ ਸਿੰਘ ਦੀ ਕਮਾਂਡ ਹੇਠ ਹਰਚੰਦ ਸਿੰਘ ਲੌਂਗੋਵਾਲ ਦੇ ਕੋਲ ਆਏ ਅਤੇ ਦਲ ਨੂੰ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ। ਇਸ ਤੇ ਹਰਚੰਦ ਸਿੰਘ ਲੌਂਗੋਵਾਲ ਨੇ ਸਾਬਕਾ ਫੌਜੀਆਂ ਦੀ ਇੱਕ ਕਨਵੈਨਸ਼ਨ 26 ਦਸੰਬਰ 1982 ਦੇ ਦਿਨ ਅੰਮ੍ਰਿਤਸਰ ਦੇ ਵਿੱਚ ਬੁਲਾ ਲਈ ਸੀ। ਸਾਬਕਾ ਫੌਜੀਆਂ ਤੋਂ ਆਪਣੇ ਹੱਕ ਦੇ ਵਿੱਚ ਫਤਵਾ ਲੈਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ 9 ਜਨਵਰੀ 1983 ਦੇ ਦਿਨ ਬੁੱਧੀਜੀਵੀਆਂ ਦੀ ਕਨਵੈਨਸ਼ਨ ਬੁਲਾ ਲਈ। ਇਸ ਕਾਨਫਰੰਸ ਦੇ ਵਿੱਚ ਤਕਰੀਬਨ 15,000 ਦੀ ਹਾਜ਼ਰੀ ਸੀ। ਇਸ ਕਨਵੈਨਸ਼ਨ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਹਮਾਇਤ ਤੋਂ ਇਲਾਵਾ ਸਿੱਖ ਕਦਰਾਂ ਕੀਮਤਾਂ ਤੇ ਹਮਲੇ, ਸਿੱਖਾਂ ਤੇ ਤਸ਼ੱਦਦ, ਸਿੱਖ ਫੌਜੀਆਂ ਨੂੰ ਨਜਾਇਜ਼ ਤੰਗ ਕਰਨ ਅਤੇ ਸਿੱਖਾਂ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਕਤਲ ਕਰਨ ਦੇ ਖਿਲਾਫ ਮਤੇ ਵੀ ਪਾਸ ਕੀਤੇ। 1986-87 ਦੇ ਵਿੱਚ ਬਰਨਾਲੇ ਤੇ ਰਜੀਵ ਦੇ ਹੁਕਮਾਂ ਹੇਠ ਰਬੈਰੋ ਅਤੇ CRPF ਰਾਹੀਂ ਚਲਾਈ ਗਈ ਜ਼ੁਲਮ ਦੀ ਹਨੇਰੀ ਦੇ ਬਾਵਜੂਦ ਖਾੜਕੂਆਂ ਦੇ ਐਕਸ਼ਨ ਜਾਰੀ ਰਹੇ। ਖਾੜਕੂਆਂ ਨੇ ਆਪਣੇ ਸਾਥੀਆਂ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਕਈ ਮੁਖਬਰਾਂ, ਜ਼ਾਲਮ ਪੁਲਿਸੀਆਂ ਅਤੇ ਅਫਸਰਾਂ ਤੇ ਹਮਲੇ ਕੀਤੇ। ਇਸ ਦਾ ਆਗਾਜ਼ ਬ੍ਰਹਮਪੁਰਾ ਕਾਂਡ ਦੇ ਵਿੱਚ ਸਿੱਖਾਂ ਤੇ ਢਾਏ ਗਏ ਜ਼ੁਲਮ ਦੀ ਸਜ਼ਾ ਦੇਣ ਹਿੱਤ 9 ਜਨਵਰੀ 1987 ਦੇ ਦਿਨ ਤੂਤ ਪਿੰਡ ਦੇ ਨੰਬਰਦਾਰ ਮੁਖਬਰ ਗੁਰਮੇਜ ਸਿੰਘ ਦੇ ਘਰ ਤੇ ਹਮਲਾ ਕੀਤਾ ਗਿਆ, ਜਿਸ ਦੇ ਵਿੱਚ ਉਸ ਦੇ ਟੱਬਰ ਦੇ 9 ਜੀ ਮਾਰੇ ਗਏ। 9 ਜਨਵਰੀ 1988 ਦੇ ਦਿਨ ਪੁਲਿਸ ਨੇ ਸਤਨਾਮ ਸਿੰਘ ਸੱਤਾ ਉਰਫ ਬਾਵਾ ਨੂੰ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਿਆ ਕਹਿ ਕੇ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 9 ਜਨਵਰੀ 2013 ਦੇ ਦਿਨ ਪਾਕਿਸਤਾਨ ਦੇ ਇੱਕ ਪਿੰਡ ਟਿੱਬੀ ਦੇ ਵਿੱਚ ਪਾਕਿਸਤਾਨੀ ਤਬਹੁਦਿਲ ਇਸਲਾਮ ਨਾਂ ਦੀ ਜਮਾਤ ਦੇ ਤਾਲਿਬਾਨ ਨੇ ਇੱਕ 40 ਸਾਲਾ ਮਹਿੰਦਰ ਸਿੰਘ ਨਾਂ ਦੇ ਇੱਕ ਸਿੱਖ ਦੁਕਾਨਦਾਰ ਨੂੰ ਅਗਵਾ ਕਰਕੇ ਉਸ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ। ਤਾਲਿਬਾਨ ਨੇ ਉਸ ਤੇ ਲਸ਼ਕਰੇ ਇਸਲਾਮ ਜਮਾਤ ਵਾਸਤੇ ਜਸੂਸੀ ਕਰਨ ਦਾ ਦੋਸ਼ ਲਾਇਆ ਸੀ ਅਤੇ ਮਾਰਨ ਤੋਂ ਪਹਿਲਾਂ ਮੁਸਲਮਾਨ ਬਣ ਜਾਣ ਦੀ ਸੂਰਤ ਦੇ ਵਿੱਚ ਜਾਨ ਬਖਸ਼ੀ ਦੀ ਪੇਸ਼ਕਸ਼ ਕੀਤੀ ਸੀ, ਪਰ ਉਸ ਦੇ ਵੱਲੋਂ ਨਾ ਕਰਨ ਤੇ ਉਸ ਦਾ ਸਿਰ ਵੱਢ ਦਿੱਤਾ ਗਿਆ। ਉਸ ਨੂੰ 20 ਨਵੰਬਰ 2012 ਦੇ ਦਿਨ ਅਗਵਾ ਕੀਤਾ ਗਿਆ ਸੀ। ਮਾਰੇ ਗਏ ਇਸ ਸਿੱਖ ਦੇ 9 ਬੱਚੇ ਸਨ। ਇਸੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।